व्यूअर्स वेलकम बैक ऑन प्रोग्राम। सो व्यूअर्स गलबात करन जा रहे हैं आने वाले सैक्शन दे विच कि मिडल ईस्ट के प्रमुख देश सीरिया विच राज पलटा होया है और लगभग 60 साल तो काबिज असाद टब्बर दा तानाशाही राज खत्म हो गया और ये अमरीका की वड्डी जित है तो रूस की वड्डी हार। इस तो सिख कौम लई की सबक सीखण वाला है। सो इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुनने या लिखने तुहाडा सब का बहुत बहुत शुक्रिया जी। डॉक्टर साहब की विचार ने? देखो, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇੱਕ ਨਵਾਂ ਵਰਲਡ ਆਰਡਰ ਬਣਨ ਜਾ ਰਿਹਾ, ਨਿਊ ਮੈਪ ਮੇਕਿੰਗ, ਨਵੇਂ ਨਕਸ਼ੇ ਵੀ ਬਣਨੇ ਨੇ ਔਰ ਇੰਨੀ ਤੇਜ਼ੀ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ ਕਿ ਕੁਝ ਚੀਜ਼ਾਂ ਇੰਨੀਆਂ ਅਨਐਕਸਪੈਕਟਡ ਨੇ। ਜਿਵੇਂ ਵੀਕਐਂਡ ਦੇ ਉੱਤੇ ਜਿਹੜੀ ਮੁੱਖ ਖਬਰ ਜਿਸ ਨੇ ਸਭ ਨੂੰ ਹੀ ਚੌਂਕਾਇਆ ਔਰ ਅਕਸਰ ਜਦੋਂ ਅਮਰੀਕਾ ਦੀ ਫੌਜ ਔਰ ਨੈਟੋ ਨਿਕਲੀ ਅਫਗਾਨਿਸਤਾਨ 'ਚੋਂ, ਅਫਗਾਨਿਸਤਾਨ 'ਚ ਲਗਭਗ 3 ਲੱਖ ਦੇ ਕਰੀਬ ਫੌਜ ਜਿਹੜੀ ਟ੍ਰੇਨਡ ਕੀਤੀ ਹੋਈ ਸੀ, $3 ਟ੍ਰਿਲੀਅਨ ਐਨੂਅਲ ਅਮਰੀਕਾ ਉੱਥੇ ਲਾਉਂਦਾ ਸੀ ਔਰ ਇਹ ਆਇਆ ਕਿ 14 ਦਿਨ ਦੇ ਵਿੱਚ ਸਭ ਫੌਜ ਦੌੜ ਗਈ, ਕੋਈ ਨਾਲ ਰਲ ਗਏ, ਕੋਈ ਛੱਡ ਗਏ ਔਰ 14 ਦਿਨ ਬਾਅਦ ਅਮਰੀਕਨ ਫੌਜ ਦੇ ਨਿਕਲਣ ਦੇ ਕਾਬਲ ਦੇ ਉੱਤੇ ਕਬਜ਼ਾ ਕਰ ਲਿਆ। ਸੋ ਇਹ ਇੱਕ ਵੱਡਾ ਸਬਜੈਕਟ ਆਫ ਡਿਸਕਸ਼ਨ ਸੀ ਕਿ ਵਿਦਿਨ 2 ਵੀਕਸ 3 ਲੱਖ ਫੌਜ ਜਿਹੜੀ ਹੈ ਉਹ ਕਿੱਧਰ ਚਲੀ ਗਈ, ਮੈਲਟ ਹੋਈ ਔਰ ਤਾਲਿਬਾਨ ਨੇ ਕਾਬਲ ਦੇ ਵਿੱਚ ਆ ਕੇ ਆਪਣੇ ਝੰਡੇ ਗੱਡ ਦਿੱਤੇ। ਬਿਲਕੁਲ। ਹੁਣ ਰਾਦਰ 14 ਦਿਨ ਤੋਂ ਵੀ ਘੱਟ ਟਾਈਮ ਦੇ ਵਿੱਚ 10 ਦਿਨ ਦੇ ਵਿੱਚ ਉਹ ਸੀਰੀਅਨ ਰੈਬੈਲਸ ਉਹਨਾਂ ਨੇ ਸੀਰੀਆ ਦੇ ਪ੍ਰਮੁੱਖ ਸ਼ਹਿਰਾਂ ਦੇ ਉੱਤੇ ਕਬਜ਼ਾ ਕਰਦੇ ਆ ਕੇ ਡਮਸਕਸ ਜਿਹੜਾ ਉਸ ਖਿੱਤੇ ਦੀ ਸਿਵਲਾਈਜੇਸ਼ਨ, ਇਸਲਾਮਿਕ ਸਿਵਲਾਈਜੇਸ਼ਨ 1200 ਸਾਲ ਜਿਹੜੇ ਬਗਦਾਦ ਔਰ ਡਮਸਕਸ ਇਹ ਬੜੇ ਕਰੂਸ਼ਲ ਨੇ ਇਸਲਾਮਿਕ ਹਿਸਟਰੀ ਦੇ ਵੀ ਔਰ ਜਿਹੜੀ ਖੂਬਸੂਰਤ ਸਿਵਲਾਈਜੇਸ਼ਨਸ ਉਸ ਖਿੱਤੇ 'ਚ ਰਹੀਆਂ ਉਹਨਾਂ ਦਾ ਹਿੱਸਾ ਵੀ ਉਹਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ। ਹੁਣ ਇੰਨਾ ਕੁ ਮੈਨੂੰ ਯਾਦ ਹੈ ਕਿ ਵੀ ਜਦੋਂ ਮੈਂ ਜ਼ਿਕਰ ਅਸਾਦ ਜਿਹੜਾ ਹੁਣ ਅਸਾਦ ਕਾਬਜ਼ ਸੀ, ਇਹ ਸੀਨੀਅਰ ਅਸਾਦ ਦਾ ਮੁੰਡਾ ਸੀ, ਆਈ ਸਰਜਨ ਲੰਡਨ ਤੋਂ ਪੜ੍ਹਿਆ, ਹਾਲਾਂਕਿ ਇਹਦਾ ਭਰਾ ਨੇ ਜਾਨਸ਼ੀਨ ਬਣਨਾ ਸੀ ਪਰ ਇਹ ਉਹਨਾਂ ਹਾਲਾਤਾਂ 'ਚ ਹੀ ਆਇਆ ਔਰ ਬਣਿਆ। ਇਹਦੇ ਪਿਓ ਦਾ ਜ਼ਿਕਰ ਕਰਦੇ ਹਾਂ ਕਿਉਂਕਿ ਉਹ ਜਦੋਂ ਸੋਵੀਅਤ ਯੂਨੀਅਨ ਸੀ ਉਹਦਾ ਵੀ ਪੂਰਾ ਦਾਰਮਦਾਰ ਉਹਦੇ 'ਚ 1960ਵਿਆਂ ਦੇ ਵਿੱਚ 62 ਜਾਂ 63 ਦੇ ਵਿੱਚ ਇਹਦੇ ਪਿਓ ਨੇ ਜਿਹੜਾ ਹੁਣ ਕੱਢਿਆ ਗਿਆ ਉਹਨੇ ਸੀਰੀਆ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਸੀ ਜਾਂ ਔਰ ਇਹ ਜੇ ਤੁਸੀਂ ਸੀਰੀਆ ਦੀ ਪਾਪੂਲੇਸ਼ਨ ਜਾਂ ਦੂਸਰਾ ਦੇਖੋ, ਹਾਲਾਂ ਇਹਨਾਂ ਮੁਲਕਾਂ ਦੀ ਜਦੋਂ ਤੁਸੀਂ ਬਣਤਰ ਦੇਖਦੇ ਹੋ ਤਾਂ ਵਿਦ ਦਾ ਨੌਚ ਆਫ ਦਾ ਪੈਨ ਫਸਟ ਵਰਲਡ ਵਾਰ ਤੋਂ ਬਾਅਦ ਬਹੁਤ ਸਾਰਿਆਂ ਦੀ, ਕੁਛ ਦੀ ਜਿਹਦੇ 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਜਿਹੜਾ ਉਹ ਹੁੰਦੀ ਹੈ ਵਿਦ ਦਾ ਨੌਚ ਆਫ ਦਾ ਪੈਨ। ਫਰੈਂਚ ਇਨਫਲੂਐਂਸ ਫਰਾਂਸ ਲੈਬਨਾਨ ਦੇ ਉੱਤੇ ਵੀ, ਸੀਰੀਆ ਦੇ ਕਬਜ਼ੇ 'ਚ ਵੀ ਰਿਹਾ ਔਰ ਇਹ ਸੀਰੀਆ ਦਾ ਪੁਰਾਣਾ ਨਾਂ ਹਿਸਟਰੀ ਦੇ ਵਿੱਚ ਅਸੀਂ ਸ਼ਾਮ ਦੇਖਦੇ ਹਾਂ, ਜਿਹੜੇ ਪੁਰਾਣੇ ਸਾਡੇ ਸਾਹਿਤ ਦੇ ਵਿੱਚ ਵੀ ਹੈ ਸ਼ਾਮ ਦੇਸ਼, ਕਿਉਂਕਿ ਬੜਾ ਵਿਕਸਿਤ ਦੇਸ਼, ਬੜੀ ਵਿਕਸਿਤ ਇਹ ਸਾਰਾ ਖਿੱਤਾ ਸੀ ਪਰ ਕਿਉਂਕਿ 600-650 ਸਾਲ ਇਹ ਆਟੋਮਨ ਅੰਪਾਇਰ ਸਲਤਨਤ ਤੁਰਕਮਾ ਜਿਹੜੀ ਹੈ ਉਸਮਾਨੀਆਂ ਦੇ ਥੱਲੇ ਰਿਹਾ ਔਰ ਬਾਅਦ ਦੇ ਵਿੱਚ 1960ਵਿਆਂ 'ਚ ਅਸਾਦ ਨੇ ਇਸ ਨੂੰ ਜਿਹੜਾ ਉਹ ਜਿੱਤਿਆ ਔਰ ਇਹ ਜਿਹੜਾ ਇਸਲਾਮਿਕ ਪ੍ਰਾਈਡ ਨੂੰ ਵੀ, ਹਾਲਾਂ ਉਹ ਪ੍ਰੋ ਸੋਵੀਅਤ ਯੂਨੀਅਨ ਸੀ ਪਰ ਜਿਵੇਂ ਮੈਂ ਸ਼ਾਇਦ ਕਿਤੇ ਜ਼ਿਕਰ ਕੀਤਾ ਸੀ ਵੀ ਜਦੋਂ ਇਸ ਨੇ ਹੈਨਰੀ ਕਿਸਿੰਜਰ ਜਿਹੜਾ ਸੈਕਟਰੀ ਆਫ ਸਟੇਟ ਸੀ ਨਿਕਸਨ ਦਾ, ਉਹਨੇ ਆਪਣੇ ਮੈਮੋਇਰ ਲਿਖੇ ਨੇ ਅਤੇ ਉਹਨੇ ਉਹਦੇ ਨਾਲ ਅਸਾਦ ਨਾਲ ਆਪਣੀ ਜਿਹੜੀਆਂ ਮੁਲਾਕਾਤਾਂ ਹੋਈਆਂ ਉਹਨੇ ਕਿਹਾ ਜੀ ਡਿਫਰੈਂਟ ਵੈਨਿਊ ਸੀ ਪਰ ਜਿੱਥੇ ਮੈਂ ਜਾ ਕੇ ਬਹਿਣਾ, ਮੈਂ ਜਿੱਥੇ ਬਹਿੰਦਾ ਸੀ ਮੇਰੇ ਸਾਹਮਣੇ ਅੱਖਾਂ ਦੇ ਜਿਹੜੀ ਹੈ ਉਹ ਉਸ ਇਸਲਾਮਿਕ ਜਿਹੜਾ ਹੀਰੋ ਹੈ ਸਲਾਹੁਦੀਨ ਉਹਦੀ ਫੋਟੋ ਹੁੰਦੀ ਸੀ ਉਹਦੇ ਨਾਲ, ਕਿ ਮੈਨੂੰ ਯਾਦ ਦਹਾਨੀ ਕਰਵਾਉਣ ਦੇ ਲਈ ਕਿ ਸਲਾਹੁਦੀਨ ਨੇ ਕਿੰਗ ਰਿਚਰਡ ਨੂੰ ਕੁੱਟਿਆ ਹੋਇਆ ਔਰ ਉਹ ਵਿਕਟੋਰੀਅਸ, ਮਤਲਬ ਇਹ ਸਾਈਕੋ ਹਿਸਟਰੀ ਨੂੰ ਲਿਆਉਣਾ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਿਹੜਾ ਹੋਰ ਜਿਸ ਨੂੰ ਤੁਸੀਂ ਅਪਵਾਦ ਕਹਿ ਸਕਦੇ ਹੋ ਕਿ ਅਸਾਦ ਦਾ ਸੰਬੰਧ ਜਿਹੜਾ ਅਸਾਦ ਫੈਮਿਲੀ ਦਾ, ਹੁਣ ਕਿਉਂਕਿ ਇੱਕ ਕਬੀਲੇ ਨਾਲ ਹੈ ਜਾਂ ਇੱਕ ਫੈਕਸ਼ਨ ਨਾਲ ਹੈ ਧਾਰਮਿਕ ਤੌਰ 'ਤੇ, ਜਿਹਨਾਂ ਨੂੰ ਅਲਾਵੀ ਕਹਿੰਦੇ ਨੇ, ਇਹ ਸ਼ੀਆ ਇਸਲਾਮ ਦਾ ਇੱਕ ਰੂਪ ਹੈ ਔਰ ਇਹਨਾਂ ਦੀ ਆਬਾਦੀ 10ਵੀਂ ਸਦੀ ਦੇ ਕਰੀਬ ਹੈ। 80% ਦੇ ਕਰੀਬ ਆਬਾਦੀ ਸੁੰਨੀ ਮੁਸਲਮਾਨਾਂ ਦੀ ਹੈ, 10ਵੀਂ ਸਦੀ ਦੇ ਕਰੀਬ ਅਲਾਵੀ ਅਤੇ ਇੰਨਾ ਹੀ 8-9% ਈਸਾਈਆਂ ਦੀ ਆਬਾਦੀ ਹੈ, 9-10%। ਬਾਕੀ ਜਿਹੜੇ ਨੇ ਬਹੁਤ ਥੋੜ੍ਹੇ ਹੋਰ ਕੋਈ ਲੋਕ ਨੇ।
ਹੁਣ ਇਹ ਵੀ ਇੱਕ ਅਪਵਾਦ ਵਾਂਗ ਲੱਗਦਾ ਸੀ ਕਿ ਵੀ ਨਾ 10% ਸ਼ੀਆ ਆਬਾਦੀ ਵਾਲਾ ਜਿਹੜਾ ਮੁਲਕ ਹੈ ਉਹਦੇ 'ਚ 90-80% ਜਿਹੜੇ ਸੁੰਨੀ ਨੇ ਉਹਦੇ ਪਰ ਕਿਉਂਕਿ ਡਿਕਟੇਟਰ ਸੀ ਫੌਜੀ। ਔਰ ਇਹ 2010 ਜਾਂ ਅਰਬ ਸਪਰਿੰਗ ਤੋਂ ਬਾਅਦ ਜਦੋਂ ਰਿਬੈਲੀਅਨ ਵੀ ਸ਼ੁਰੂ ਹੋਇਆ ਤੇ ਸੀਰੀਆ 'ਚ ਕਾਫੀ ਬਗਾਵਤਾਂ ਹੋਈਆਂ, ਪਰ ਕਿਉਂਕਿ ਰਸ਼ੀਆ ਔਰ ਬਾਅਦ ਦੇ ਵਿੱਚ ਚਾਈਨਾ ਵੀ ਪੂਰੀ ਤਰ੍ਹਾਂ ਆ ਕੇ ਸੀਰੀਆ ਦੀ ਪਿੱਠ ਤੇ ਖਲੋ ਗਿਆ ਸੀ, ਕਿਉਂਕਿ ਉਸ ਖਿੱਤੇ ਦੇ ਵਿੱਚ ਇੱਕ ਪੋਰਟ ਹੈ ਜਿਹੜੀ ਖਾਸ ਤੌਰ ਤੇ ਸੋਵੀਅਤ ਯੂਨੀਅਨ ਦੇ ਲਈ ਬੜੀ ਕਰੂਸ਼ਲ ਹੈ। ਔਰ ਇਹਨਾਂ ਨੇ ਹਵਾਈ ਕਵਰ ਵੀ ਦਿੱਤਾ, ਵੈਸੇ ਵੀ ਮਦਦ ਕੀਤੀ। ਸੋ ਇਹ ਜੂਨੀਅਰ ਅਸਾਦ ਜਦੋਂ ਜਿਹੜਾ ਹੁਣ ਦੌੜਿਆ ਜਾ ਕੇ ਰਸ਼ੀਆ ਜਿਹਨੇ ਪਨਾਹ ਲਈ ਹੈ ਆਪਣੇ ਟੱਬਰ ਦੇ ਨਾਲ, ਸੋ ਇਹਨੇ ਰੈਜ਼ਿਸਟ ਕਰ ਲਿਆ ਸੀ ਔਰ ਕੰਟਰੋਲ ਕਰ ਲਿਆ ਸੀ। ਲੇਕਿਨ ਇਸ ਸਾਰੇ 'ਚ ਜੇ ਤੁਸੀਂ ਕਦੇ ਇਹ ਦੇਖੋ ਕਿ ਮਿਡਲ ਈਸਟ ਦੀ ਗੇਮ ਨੂੰ ਸਮਝਣਾ ਵੀ ਇਹ ਕੋਈ ਉਹ ਲੂਡੋ ਨਹੀਂ ਹੈ ਜਿਸ ਲੂਡੋ ਦੇ ਵਿੱਚ ਜਿਹੜਾ ਸੱਪ ਤੇ ਪੌੜੀ ਦੀ ਖੇਡ ਹੈ ਕਿ ਵੀ ਜਾਂ ਸੱਪ ਨੇ ਡੰਗ ਮਾਰਿਆ ਥੱਲੇ ਆ ਗਿਆ ਪੌੜੀ ਤੇ ਚੜੇ। ਇਹ ਚੈਸ ਗੇਮ ਵਾਂਗ ਹੈ। ਹੁਣ ਇਹਦੇ 'ਚ ਇਸ ਕੰਬੀਨੇਸ਼ਨ 'ਚ ਇੱਕ ਪਾਸੇ ਰਸ਼ੀਆ ਔਰ ਚਾਈਨਾ ਸੀਰੀਆ ਦੀ ਪਿੱਠ ਤੇ ਸੀ, ਦੂਸਰੇ ਪਾਸੇ ਅਮਰੀਕਾ ਨੈਟੋ ਉਹਨਾਂ ਦੇ ਨਾਲ ਤੁਰਕੀ ਉਹ ਦੂਸਰੇ ਪਾਸੇ ਸੀ। ਔਰ ਇਸ ਸਾਰੇ ਜਿਹੜਾ ਕੀ ਪਲੇਅਰ ਈਰਾਨ, ਕਿਉਂਕਿ ਈਰਾਨ ਦਾ ਉਸ ਖਿੱਤੇ ਦੇ ਵਿੱਚ ਪ੍ਰਭਾਵ ਸ਼ੀਆ ਇਸਲਾਮ, ਇਰਾਕ ਦੇ ਵਿੱਚ ਆਲਰੇਡੀ ਸ਼ੀਆ ਮੈਜੋਰਿਟੀ ਹੈ, ਈਰਾਨ ਦੇ ਵਿੱਚ ਤਾਂ ਹੈ ਹੀ ਹੈ। ਸੋ ਸੀਰੀਆ ਦੇ ਵਿੱਚ ਇੱਕ ਪ੍ਰੋ ਸ਼ੀਆ ਗਰੁੱਪ ਦਾ ਭਾਵੇਂ 10ਵੀਂ ਸਦੀ ਐਲਵੀ ਨੇ ਹਕੂਮਤ ਦਾ ਹੋਣਾ, ਤੇ ਸੀਰੀਆ ਜਿਓਗ੍ਰਾਫਿਕਲੀ ਉਸ ਖਿੱਤੇ ਵੱਲ ਜਾਂਦਾ ਜਿਹੜਾ ਲਬਨਾਨ ਦੇ ਨਾਲ ਵੀ ਜੋੜਦਾ ਸੀ ਜਿੱਥੇ ਹਿਜ਼ਬੁੱਲਾ ਇਹਨਾਂ ਦਾ ਬੈਠਾ ਹੈ, ਗਜ਼ਾ ਦੇ ਵਿੱਚ ਵੀ ਜੋੜਦਾ ਸੀ ਜਿੱਥੇ ਹਮਾਸ ਬੈਠਾ ਹੈ, ਯਮਨ ਦੇ ਨਾਲ ਵੀ ਜੋੜਦਾ ਸੀ ਜਿੱਥੇ ਉਹ ਦੂਸਰੇ ਬੈਠੇ ਨੇ ਕੀ ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦੇ ਗੁਰੀਲੇ। ਸੋ ਇਹ ਇੱਕ ਬਹੁਤ ਵੱਡਾ ਲਾਸ ਹੋਇਆ ਜਿਸ ਤੇਜ਼ੀ ਨਾਲ ਫਾਲ ਹੋਇਆ। ਰਸ਼ੀਆ ਵੀ ਪਿੱਛੇ ਚਲਾ ਗਿਆ, ਈਰਾਨ ਵੀ ਗਿਆ, ਔਰ ਇਸ ਦੇ ਨਾਲ ਜਿਹੜਾ ਕਿ ਅੱਛਾ ਸਾਊਦੀ ਅਰੇਬੀਆ ਵੀ, ਟਰਕੀ ਔਰ ਸਾਊਦੀ ਅਰੇਬੀਆ ਪੋਲਸ ਅਪਾਰਟ ਨੇ, ਪਰ ਇਸ ਮੁੱਦੇ ਦੇ ਉੱਤੇ ਸਾਊਦੀ ਅਰੇਬੀਆ ਔਰ ਇਜ਼ਰਾਈਲ ਇੱਕੋ ਹੀ ਪੇਜ ਤੇ। ਸੋ ਮਿਡਲ ਈਸਟ ਨੂੰ ਜੇ ਤੁਸੀਂ ਸਮਝਣਾ ਹੋਏ ਤਾਂ ਉਹ ਇੰਨੀ ਕੰਪਲੈਕਸ ਗੇਮ ਹੈ। ਲੇਕਿਨ ਇੱਕ ਗੱਲ ਇਹਦੇ 'ਚੋਂ ਜ਼ਾਹਰ ਹੈ ਕਿ ਅਮਰੀਕਾ ਦੀ ਜਿੱਤ ਹੋਈ ਹੈ, ਰਸ਼ੀਆ, ਚਾਈਨਾ, ਈਰਾਨ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਇਹ ਪਹਿਲਾ ਲੈਸਨ ਹੈ। ਪਰ ਟਰੰਪ ਜਦੋਂ ਇਹਦੇ ਤੇ ਕਮੈਂਟ ਕਰਦੇ ਨੇ, ਹੁਣ ਬਾਕੀ ਸਾਰਾ ਮੀਡੀਆ ਤਾਂ ਰਸ਼ੀਆਜ਼ ਡਿਫੀਟ ਕਹਿ ਰਿਹਾ ਹੈ ਤੇ ਟਰੰਪ ਕਹਿ ਰਹੇ ਨੇ ਕਿ ਰਸ਼ੀਅਨ ਵਿਦਡਰਾਅਲ। ਸੋ ਉਹਦੇ 'ਚੋਂ ਇਹ ਵੀ ਨਿਕਲਦਾ ਹੈ ਵੀ ਕਿਤੇ ਨਾ ਕਿਤੇ ਕੋਈ ਇਨਸਾਈਡ ਕੰਪਰੋਮਾਈਜ਼ ਵੀ ਹੋ ਸਕਦਾ ਹੈ ਕਿ ਰਸ਼ੀਆ ਨੇ ਉਵੇਂ ਫਾਈਨਲ ਸਟੇਜ ਭਾਵੇਂ 10 ਦਿਨ 'ਚ ਹੀ ਲਿਆ ਉਹਨਾਂ ਨੇ, ਪਰ ਕੋਈ ਫਾਇਰ ਪਾਵਰ ਨਹੀਂ ਆਈ ਉੱਤੋਂ। ਹੋ ਸਕਦਾ ਹੈ ਕਿ ਡੀਲ ਬਣੀ ਹੋਏ ਕਿ ਵੀ ਇੱਥੋਂ ਤੁਸੀਂ ਵਿਦਡਰਾਅ ਕਰੋ, ਔਰ ਇਵੈਂਚੁਅਲੀ ਜਦੋਂ ਯੂਕਰੇਨ ਦਾ ਮੁੱਦਾ ਆਣਾ, ਹੁਣ ਨੋਟਰਡੇਮ ਚਰਚ ਦੇ ਵਿੱਚ 1925 ਤੋਂ ਬਾਅਦ ਸਾਰੇ ਇਕੱਠੇ ਹੋਏ ਨੇ ਪ੍ਰੇ ਕਰਨ ਲਈ। ਟਰੰਪ ਵੀ ਗਿਆ, ਪ੍ਰੈਜ਼ੀਡੈਂਟ ਮੈਕਰੋਨ ਵੀ ਸੀ ਫਰਾਂਸ ਦਾ, ਜ਼ੈਲੈਂਸਕੀ ਵੀ ਆਇਆ ਯੂਕਰੇਨ ਦਾ 1925 ਤੋਂ ਬਾਅਦ, ਆਲਮੋਸਟ 100 ਸਾਲ ਬਾਅਦ। ਔਰ ਇਹ ਵੀ ਪੋਸੀਬਲ ਹੈ ਕਿ ਭਾਈ ਅਲਟੀਮੇਟਲੀ ਪੁਤਿਨ ਨੂੰ ਕਿਹਾ ਹੋਏ ਵੀ ਜੋ ਤੂੰ ਯੂਕਰੇਨ ਦਾ ਦੱਬਿਆ ਉਹ ਦੱਬੇ ਰੱਖੀ, ਸਟੇਟਸ ਕੋ ਰਹੇਗਾ, ਔਰ ਅੱਗੋਂ ਅਸੀਂ 50 ਸਾਲ ਲਈ ਇਹਨੂੰ ਨੈਟੋ 'ਚ ਨਹੀਂ ਵੜਨ ਦਿੰਦੇ। ਨੈਟੋ ਤਾਂ ਖੁਦ ਪਸੰਦ ਨਹੀਂ ਕਰਦਾ ਉਹ ਜਿਹੜਾ। ਲੇਕਿਨ ਇਸ ਸਾਰੇ ਦਾ ਕਿਤੇ ਨਾ ਕਿਤੇ ਇੱਕ ਐਂਗਲ ਇਹ ਵੀ ਹੈ ਕਿ ਇਸ ਅੰਡਰਸਟੈਂਡਿੰਗ ਦੇ ਥੱਲੇ ਹੀ ਰਸ਼ੀਆ ਜੇ ਕਰਦਾ ਵੀ, ਰਸ਼ੀਆ ਜਿਸ ਹੱਦ ਤੱਕ ਉਹ ਅੱਗੇ ਤੁਰ ਪਿਆ ਸੀ, ਇਹ ਸਭ ਦਾ ਫਾਇਦਾ ਕਿਹਨੇ ਚੱਕਿਆ? ਹੁਣ ਜਦੋਂ 1974 ਦੇ ਵਿੱਚ ਐਗਰੀਮੈਂਟ ਹੋਇਆ, ਗੋਲਾਨ ਹਾਈਟਸ ਦਾ ਹਿੱਸਾ ਵਾਪਸ ਕੀਤਾ ਇਜ਼ਰਾਈਲ ਨੇ 1967 ਵਾਰ ਵਾਲਾ, ਤੇ ਇੱਕ ਬਫਰ ਜ਼ੋਨ ਵਿੱਚ ਰੱਖਿਆ ਸੀ। ਹੁਣ ਇਜ਼ਰਾਈਲ ਦੀਆਂ ਫੌਜਾਂ ਨੇ ਜਾ ਕੇ ਉਹ ਬਫਰ ਜ਼ੋਨ ਕਾਬੂ ਕਰ ਲਿਆ। ਹੁਣ ਇਹ ਵੀ ਇੱਕ ਫੀਅਰ ਹੈ ਕਿ ਸੀਰੀਆ ਨੂੰ ਅੱਗੋਂ ਬਾਲਕਨਾਈਜ਼ ਕਰਤਾ, ਇਹ ਉਸ ਬਫਰ ਜ਼ੋਨ ਨੂੰ ਦੱਬ ਕੇ ਬਹਿ ਗਏ ਨੇ। ਟਰਕੀ, ਕਿਉਂਕਿ ਟਰਕੀ ਦਾ ਇੰਟਰਸਟ ਹੈ ਉੱਥੇ, ਸੀਰੀਆ ਦੇ ਵਿੱਚ ਵੀ ਕੁਰਦ ਬੈਠੇ ਹੋਏ ਨੇ ਕਿ ਬਈ ਇਹ ਨਾ ਹੋਏ, ਔਰ ਦੂਸਰੇ ਵੀ ਉਸ ਨੂੰ ਬਾਲਕਨਾਈਜ਼ ਕਰ ਸਕਦੇ ਨੇ। ਇਹੀ ਕਾਰਨ ਹੈ ਕਿ ਯੂਨਾਈਟਿਡ ਨੇਸ਼ਨਸ ਨੇ ਕੰਡੈਮ ਕੀਤਾ ਇਜ਼ਰਾਈਲ ਨੂੰ ਕਿ ਤੁਸੀਂ ਉਹਦਾ ਬਫਰ ਜ਼ੋਨ ਆਕੂਪਾਈ ਕੀਤਾ, ਕਿ ਵੀ ਉਹਦਾ ਸਟੇਟਸ ਕੋ ਰਹਿਣਾ ਚਾਹੀਦਾ। ਚਲੋ ਇਹ ਸਾਰਾ ਚੱਲ ਰਿਹਾ, ਪਰ ਇਹਦੇ 'ਚ ਇੱਕ ਗੱਲ ਕਲੀਅਰ ਹੈ ਕਿ ਅਮਰੀਕਾ ਨੇ ਮਿਡਲ ਈਸਟ ਦੇ ਵਿੱਚ ਜਿਹੜਾ ਐਂ ਲੱਗਦਾ ਸੀ ਕਿ ਚੀਨ, ਰਸ਼ੀਆ ਜਾਂ ਸੀਰੀਆ ਜਿੱਤ ਰਿਹਾ, ਉਹ ਪਾਰਟ ਡਿਫਰੈਂਟ ਹੋ ਗਿਆ। ਹੁਣ ਮੈਂ ਇਹ ਦੇਖ ਰਿਹਾ ਸੀ ਕਿਉਂਕਿ ਜਿਵੇਂ ਅਸੀਂ ਇਹ ਸੋਚਦੇ ਹਾਂ ਵੀ ਕੋਈ ਵੀ ਜਿਹੜੀ ਡਿਵੈਲਪਮੈਂਟ ਹੈ ਉਹ ਸਿੱਖ ਕੇਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਖਾਲਿਸਤਾਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਔਰ ਮੈਨੂੰ ਖੁਸ਼ੀ ਵੀ ਹੋਈ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ
ਇਹਨੂੰ ਇਹ ਵੀ ਵਿਚਾਰਿਆ ਗਿਆ ਕਿ ਅਮਰੀਕਾ ਦੀ ਜਿੱਤ ਦਾ ਮਤਲਬ ਇਹ ਹੈ ਕਿ ਭਾਰਤ ਔਰ ਦੂਜਾ ਜਿਹੜਾ ਰੂਸ ਦੇ ਨਾਲ ਉਹਦੀ ਕਮਜ਼ੋਰੀ ਆ ਦੂਜਾ। ਪਰ ਇਹਦੇ ਤੇ ਮੈਂ ਕੋਈ ਬਹੁਤਾ ਤਾਂ ਸਿੱਖ ਫੈਕਟਰ ਇਸ ਨਾਲ ਉਵੇਂ ਨਹੀਂ ਜੁੜਦਾ ਹੈ ਸਿੱਧੇ ਤੌਰ ਤੇ। ਹੁਣ ਜਿਵੇਂ ਅਮਰੀਕਾ ਇੰਡੀਆ ਰਿਲੇਸ਼ਨਸ਼ਿਪ ਡਿਟੀਰੀਓਰੇਟ ਹੋਈ ਹੈ ਕਿ ਵੀ ਇੰਡੀਆ ਨੇ ਪਬਲਿਕਲੀ ਜਿਹੜਾ ਸਟੇਟ ਡਿਪਾਰਟਮੈਂਟ ਔਰ ਡੀਪ ਸਟੇਟ ਨੂੰ ਬਲੇਮ ਕੀਤਾ ਹੈ। ਮਿਡਲ ਈਸਟ 'ਚੋਂ ਜੇ ਇਹ ਰਸ਼ੀਆ ਦਾ ਡੇਰਾ ਡੰਗਾ ਚੁੱਕਿਆ ਗਿਆ ਔਰ ਇਸ ਦੇ ਉੱਤੇ ਗੁਰਪ੍ਰੀਤ ਸਿੰਘ ਸਹੋਤਾ ਦਾ ਜਿਹੜਾ ਸਿੱਖਾਂ ਤੇ ਪੰਜਾਬ ਬਾਰੇ ਇਹਨੂੰ ਲਿੰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਲੱਗਾ ਕਿ ਵੀ ਐਟਲੀਸਟ ਦਿਲਚਸਪੀ ਦੀ ਖਾਤਰ ਇਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਭਾਈ ਇਹ ਸਾਰੇ ਦੇ ਨਾਲ ਕੀ ਆ। ਉਹਨਾਂ ਨੇ ਕਿਹਾ ਕਿ ਵੀ ਪਿਛਲੇ 1.5 ਸਾਲ ਤੋਂ 5 ਆਈਜ਼ ਮੁਲਕ ਸਿੱਖਾਂ ਤੇ ਦਿਆਲ ਹਨ। ਉਸ ਦਾ ਕਾਰਨ ਭਾਰਤ ਵੱਲੋਂ ਰੂਸ ਦੀ ਘਨੇੜੀ ਚੜ੍ਹਨਾ ਸੀ। ਜਿਵੇਂ ਅਸੀਂ ਗੱਲ ਕਰਦੇ ਹਾਂ, ਪਾਬੰਦੀ ਲੱਗਾ ਤੇਲ ਖਰੀਦ ਕੇ ਭਾਰਤ ਨੇ ਰੂਸ ਨੂੰ ਪੈਸੇ ਵਟਾਏ ਤੇ ਖੁਦ ਵੀ ਬਣਾਏ, ਹਥਿਆਰ ਖਰੀਦਣ ਲਈ ਸਮਝੌਤੇ ਕੀਤੇ ਤੇ ਨਾਲ ਹੀ ਬ੍ਰਿਕਸ ਲਈ ਵੱਖਰੀ ਕਰੰਸੀ ਦੀ ਖੁੱਲ ਕੇ ਹਮਾਇਤ ਕੀਤੀ ਕਿ ਇਹ ਫੈਕਟਰ ਨੇ ਜਿਹੜੇ ਅਮਰੀਕਾ ਐਂਗਰੀ ਹੈ ਇੰਡੀਆ ਦੇ ਉੱਤੇ। ਬਿਲਕੁਲ। ਪਿਛਲੇ ਮਹੀਨੇ ਤੋਂ ਭਾਰਤ ਦੀ ਸੁਰਤ ਟਿਕਾਣੇ ਆਉਂਦੀ ਜਾ ਰਹੀ ਹੈ, ਰੂਸ ਕਮਜ਼ੋਰ ਹੁੰਦਾ ਦਿਸ ਰਿਹਾ ਹੈ। ਨਾਲ ਹੀ ਭਾਰਤ ਅਮਰੀਕਨ ਡਾਲਰ ਦੀ ਸਰਦਾਰੀ ਖਤਮ ਕਰਨ ਦੀਆਂ ਭਪਕੀਆਂ ਤੇ ਬ੍ਰਿਕਸ ਕਰੰਸੀ ਤੋਂ ਭੱਜਣ ਲੱਗ ਪਿਆ ਕਿਉਂਕਿ ਉੱਥੇ ਰੂਸ ਦਾ ਕਮਜ਼ੋਰ ਹੋਣਾ ਭਾਰਤ ਨੂੰ ਕਿਵੇਂ ਇਫੈਕਟ ਕਰਦਾ ਹੈ। ਅਮਰੀਕਨ ਡੀਪ ਸਟੇਟ ਸਿੱਖਾਂ ਦੀ ਉਨਾ ਚਿਰ ਮਦਦ ਕਰੇਗੀ ਜਿੰਨਾ ਚਿਰ ਉਹਨਾਂ ਭਾਰਤ ਦੀ ਬਾਂਹ ਮਰੋੜਨੀ ਹੈ। ਜਦ ਭਾਰਤ ਗੋਡਿਆਂ ਭਾਰ ਕਰ ਲਿਆ, ਸਿੱਖਾਂ ਦੀ ਬਹੁਤੀ ਲੋੜ ਨਹੀਂ ਰਹਿਣੀ। ਇਹ ਠੀਕ ਗੱਲ ਹੈ ਕਿ ਵੀ ਇਹ ਦੁਨੀਆ ਦੇ ਵਿੱਚ ਇੰਟਰਸਟ ਦੇ ਨਾਲ ਹੀ ਜੁੜੇ ਹੋਏ ਹਿੱਤ ਹੁੰਦੇ ਨੇ, ਕੋਈ ਅਦਰਵਾਈਜ਼ ਕੋਈ ਤਰਸ ਨਹੀਂ ਕਰਦਾ ਜਾਂ ਕੋਈ ਦੂਜਾ ਨਹੀਂ ਹੁੰਦਾ। ਕਦੇ ਕਦੇ ਭਾਰਤ ਚੀਨ ਦੋਵਾਂ ਤੇ ਅੱਖ ਰੱਖਣ ਲਈ ਪੰਜਾਬ ਨੂੰ ਅਮਰੀਕਨ ਫੌਜੀ ਅੱਡਾ ਬਣਾਉਣ ਦੀ ਚਰਚਾ ਵੀ ਸੁਣਨ ਨੂੰ ਮਿਲ ਜਾਂਦੀ ਹੈ ਕਿ ਭਾਈ ਨਾਰਥ ਈਸਟ ਦੇ ਵਿੱਚ ਮਨੀਪੁਰ ਨੂੰ ਬਣਾਉਣਾ ਹੈ, ਇੱਧਰ ਜਿਹੜਾ ਖਾਲਿਸਤਾਨ ਨੂੰ ਕਰਨਾ ਹੈ। ਇੱਕ ਗੱਲ ਪੱਕੀ ਹੈ ਕਿ ਅਮਰੀਕਨ ਡੀਪ ਸਟੇਟ ਨੇ ਆਪਣੀ ਮੈਨੂਫੈਕਚਰਿੰਗ ਪਾਵਰ ਚੀਨ ਨੂੰ ਦੇ ਕੇ ਜੋ ਗਲਤੀ ਕੀਤੀ, ਉਸ ਨਾਲ ਚੀਨ ਇੰਨਾ ਵੱਡਾ ਹੋ ਗਿਆ ਕਿ ਅਮਰੀਕਾ ਨੂੰ ਅੱਖਾਂ ਦਿਖਾਉਣ ਲੱਗਾ। ਇਹ ਗਲਤੀ ਅਮਰੀਕਨ ਡੀਪ ਸਟੇਟ ਭਾਰਤ ਦੇ ਮਾਮਲੇ 'ਚ ਦੁਹਰਾਉਣਾ ਨਹੀਂ ਚਾਹੁੰਦੀ। ਵੈਸੇ ਵੀ ਉਸ ਖਿੱਤੇ 'ਚ ਦੋ ਵੱਡੀਆਂ ਤਾਕਤਾਂ ਬਣ ਜਾਣਾ ਅਮਰੀਕਾ ਦੇ ਭਵਿੱਖ ਲਈ ਚੰਗਾ ਨਹੀਂ। ਸੋ ਇਹ ਹੁਣ ਜਿਹੜਾ ਉਹਨਾਂ ਨੇ ਫਾਈਨਲ ਕਿਹਾ, ਮਤਲਬ ਸਿੱਖਾਂ ਕੋਲ ਬਹੁਤ ਥੋੜ੍ਹਾ ਸਮਾਂ, ਸਮਾਲ ਵਿੰਡੋ, ਉਹ ਇਸ ਸਮਾਲ ਵਿੰਡੋ ਵਿੱਚ ਜੋ ਕੁਝ ਆਪਣੇ ਬਾਰੇ ਕਰ ਸਕਦੇ ਹਨ ਕਰ ਲੈਣ। ਭਾਰਤ ਹੁਣ ਰੂਸ ਨਾਲ ਰਹੇ ਜਾਂ ਅਮਰੀਕਾ ਵੱਲ ਮੁੜ ਆਵੇ, ਇਹ ਹਾਲੇ ਖੁਦ ਭਾਰਤ ਨੂੰ ਸਮਝ ਨਹੀਂ। ਜਿਹੜੀ ਉਹਨਾਂ ਦੀ ਡਾਈਕੋਟਮੀ ਹੈ ਵੀ ਸਿੱਖਾਂ ਨੂੰ ਮੋਰ ਫੋਰਸਫੁਲੀ ਆਪਣਾ ਕੇਸ ਪਲੀਡ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਲਈ ਜਿਹੜਾ ਹੈ ਕੁਛ ਨਾ ਕੁਛ ਸੋਲਿਡ ਹੋਏ। ਪਿਛਲੇ 1.5 ਸਾਲ ਸਿੱਖਾਂ ਨੇ ਮਿਲੇ ਇਸ ਮੌਕੇ ਦਾ ਖੂਬ ਫਾਇਦਾ ਚੁੱਕਿਆ। ਉਹਨਾਂ ਦੀ ਆਜ਼ਾਦੀ ਤੇ ਭਾਰਤੀ ਜ਼ੁਲਮ ਦੀ ਗੱਲ ਦੁਨੀਆ ਭਰ 'ਚ ਮੀਡੀਆ ਰਾਹੀਂ ਫੈਲ ਚੁੱਕੀ ਹੈ, ਜਿਸ ਨੂੰ ਸਿੱਖ ਸ਼ਾਇਦ $1 ਮਿਲੀਅਨ ਖਰਚ ਕੇ ਵੀ ਫੈਲਾ ਨਹੀਂ ਸਨ ਸਕਦੇ। ਪਤਾ ਨਹੀਂ ਇਹ ਮੌਕਾ ਹੋਰ ਕਿੰਨਾ ਚਿਰ ਰਹੇ, ਅਕਾਲ ਪੁਰਖ ਭਲੀ ਕਰੇ। ਸੋ ਮੈਨੂੰ ਇਹ ਹੈ ਕਿ ਵੀ ਇਹ ਇੱਕ ਪੋਜ਼ੀਟਿਵ ਗੱਲ ਹੈ। ਔਰ ਇਸ ਤੋਂ ਇਲਾਵਾ ਵੀ 3-4 ਹੋਰ ਦੀਆਂ ਲਿਖਤਾਂ ਵੀ ਸੀ ਕਿ ਇਹ ਸਾਰੇ 'ਚੋਂ ਸਾਡੇ ਲਈ ਕੀ ਨਿਕਲੇਗਾ। ਸੋ ਜਦੋਂ ਅਸੀਂ ਆਊਟ ਆਫ ਬਾਕਸ ਸੋਚਣਾ ਸ਼ੁਰੂ ਕਰਦੇ ਹਾਂ, ਕਿਉਂਕਿ ਅਲਟੀਮੇਟਲੀ ਦੁਨੀਆ ਦੇ ਵਿੱਚ ਜਿਹੜੀ ਮੈਪ ਮੇਕਿੰਗ ਹੈ ਉਹ ਗਲੋਬਲ ਲੈਵਲ ਤੇ ਹੀ ਹੁੰਦੀ ਹੈ। ਜੇ ਸੈਕੰਡ ਵਰਲਡ ਵਾਰ ਤੋਂ ਬਾਅਦ ਨਾਜ਼ੀ, ਹਿਟਲਰ ਔਰ ਦੂਜੀਆਂ ਤਾਕਤਾਂ ਟੁੱਟੀਆਂ, ਨਵੇਂ ਮੁਲਕ ਬਣੇ। ਸੋ ਇਵੇਂ ਹੀ ਹੁਣ ਉਹ ਵਰਲਡ ਆਰਡਰ ਪੁਰਾਣਾ ਹੋ ਚੁੱਕਾ ਹੈ, ਨਿਊ ਮੈਪ ਮੇਕਿੰਗ ਹੈ ਔਰ ਉਹਦੇ 'ਚ ਅਸੀਂ ਦੇਖਣਾ ਹੈ ਕਿ ਭਾਈ ਅਸੀਂ ਕਿਸ ਪਾਸੇ ਜਾਣਾ ਹੈ। ਅੱਜ ਅਸੀਂ ਮੈਸੇਜ ਨਹੀਂ ਲਵਾਂਗੇ, ਹਾਂਜੀ, ਕਿਉਂਕਿ ਆਲਰੇਡੀ ਅਸੀਂ ਲਾਈਨ ਕ੍ਰਾਸ ਕਰ ਲਈ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣੇ ਜਿਹੜੇ ਵਿਊਅਰਸ ਜਿਹੜੇ ਮੈਸੇਜ ਆਪਾਂ ਨਹੀਂ ਲੈ ਰਹੇ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਾਂਗੇ ਕਿ ਤੁਸੀਂ ਬਹੁਤ ਹੀ ਵਧੀਆ ਸਾਨੂੰ ਮੈਸੇਜ ਲਿਖੇ ਨੇ। ਔਰ ਤੁਹਾਨੂੰ ਮਿਲਾਂਗੇ ਆਪਾਂ ਕੱਲ। ਸੋ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।